ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਸਰੋਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੁਸਾਂਝ ਤੁਹਾਡੇ ਲਈ ਹਾਜ਼ਰ ਹੋ ਰਿਹਾ ਲੈ ਕੇ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ। ਪਿਆਰੇ ਸਰੋਤੋ, ਮੈਂ ਸਾਂਝੀ ਸੱਥ ਦੇ ਵਿੱਚ ਅੱਜ ਵੀ ਤੁਹਾਡੇ ਨਾਲ ਬਹੁਤੀ ਗੱਲ ਨਹੀਂ ਕਰ ਸਕਣੀ। ਪਿਛਲੇ ਕਾਫੀ ਦਿਨਾਂ ਤੋਂ ਮੇਰੀ ਆਵਾਜ਼ ਖਰਾਬ ਚੱਲ ਰਹੀ ਹੈ, ਸਿਹਤ ਖਰਾਬ ਹੈ, ਗਲਾ ਬਹੁਤ ਖਰਾਬ ਹੈ। ਅੱਗੇ ਨਾਲੋਂ ਕਾਫੀ ਬੈਟਰ ਹੈ। ਮੈਂ ਅਗਲੇ ਹਫ਼ਤੇ ਤੋਂ ਮੈਂ ਰੈਗੂਲਰ ਤੁਹਾਡੇ ਨਾਲ ਖਬਰਾਂ ਦਾ ਬੁਲੇਟਿਨ ਤੇ ਸਾਂਝੀ ਸੱਥ ਜਿਹੜਾ ਆ ਉਹ ਪ੍ਰੋਗਰਾਮ ਸਾਂਝਾ ਕਰਿਆ ਕਰਾਂਗਾ। ਅੱਜ ਮੈਂ ਬਹੁਤਾ ਨਹੀਂ ਬੋਲ ਸਕਣਾ, ਪਰ ਅੱਜ ਜਿਸ ਗੱਲ ਤੇ ਕੇਂਦਰਿਤ ਰਹਿਣਾ ਸਾਡਾ ਇਹ ਪ੍ਰੋਗਰਾਮ ਉਹ ਹੈ ਕਿ ਜੰਮੂ ਕਸ਼ਮੀਰ ਦੇ ਕੀ ਹਾਲਾਤ ਨੇ। ਜੰਮੂ ਕਸ਼ਮੀਰ ਦੀ ਹਾਲਤ ਬਹੁਤ ਬੁਰੀ ਹੈ। ਲਗਭਗ 70-72 ਦਿਨ ਹੋ ਗਏ ਨੇ। ਇੱਕ ਕਿਸਮ ਦੀ ਪੂਰੀ ਤਰ੍ਹਾਂ ਕਸ਼ਮੀਰ ਬੰਦੀ ਕੀਤੀ ਗਈ ਹੈ। ਕਸ਼ਮੀਰ ਦਾ ਆਮ ਆਵਾਮ ਜਿਹੜਾ ਆ ਉਹ ਹਨੇਰਾ ਢੋ ਰਿਹਾ ਹੈ। ਜ਼ਿੰਦਗੀ ਜਿਹੜੀ ਆ ਉੱਥੇ ਸਰਕ ਰਹੀ ਹੈ। ਧਾਰਾ 370 ਦੀਆਂ ਬਹੁਤ ਸਾਰੀਆਂ ਵਿਵਸਥਾਵਾਂ ਹਟਾ ਦਿੱਤੀਆਂ ਗਈਆਂ। 35 ਧਾਰਾ ਵੀ ਹਟਾ ਦਿੱਤੀ ਗਈ, ਜਿਹਦੇ ਕਰਕੇ ਕਸ਼ਮੀਰੀਆਂ ਦੀ ਇੱਕ ਆਜ਼ਾਦ ਜਿਹੜੀ ਹੋਂਦ ਦਾ ਜਿਹੜਾ ਆਧਾਰ ਸੀ ਉਹ ਖੁਰ ਗਿਆ ਤੇ ਉੱਤੋਂ ਫੋਰਸ ਹੋਰ ਉੱਥੇ ਲਾ ਦਿੱਤੀ ਗਈ ਹੈ ਤੇ ਆਮ ਬੰਦੇ ਦਾ ਜੀਣਾ ਉੱਥੇ ਦੂਭਰ ਹੋ ਗਿਆ। ਇਹ ਗੱਲਾਂ ਅਸੀਂ ਮੀਡੀਆ 'ਚ ਆਉਂਦੀਆਂ ਖਬਰਾਂ ਦੇ ਆਧਾਰ ਤੇ ਨਹੀਂ ਕਹਿ ਰਹੇ। ਅਸੀਂ ਬਹੁਤ ਸਾਰੀਆਂ ਗੱਲਾਂ ਕਸ਼ਮੀਰ ਬਾਰੇ ਕਰ ਚੁੱਕੇ ਹਾਂ। ਜਦੋਂ ਧਾਰਾ 370 ਉੱਥੋਂ ਹਟਾਈ ਗਈ ਉਸ ਵੇਲੇ ਵੀ ਅਸੀਂ ਅੱਜ ਜਿਹੜੀ ਗੱਲ ਕਰ ਰਹੇ ਹਾਂ ਕਸ਼ਮੀਰ ਦੇ ਹਾਲਾਤ ਬਾਰੇ, ਇਹ ਕਸ਼ਮੀਰੀ ਔਰਤਾਂ ਦੀ ਚਸ਼ਮਦੀਦ ਗਵਾਹੀ ਦੇ ਰੂਪ ਦੇ ਵਿੱਚ ਸਾਡੇ ਕੋਲ ਹੈ। ਦਰਅਸਲ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ, ਮੁਸਲਿਮ ਵੂਮੈਨਸ ਫੋਰਮ ਤੇ ਪ੍ਰਗਤੀਸ਼ੀਲ ਮਹਿਲਾ ਸੰਗਠਨ, ਇਹਨਾਂ ਵੱਲੋਂ ਇੱਕ 5 ਮੈਂਬਰੀ ਔਰਤਾਂ ਦਾ ਡੈਪੂਟੇਸ਼ਨ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲੈਣ ਗਿਆ ਸੀ। 17 ਸਤੰਬਰ ਤੋਂ 21 ਸਤੰਬਰ ਤੱਕ ਇਹ ਟੀਮ ਉੱਥੇ ਰਹੀ ਹੈ। ਇਸ ਟੀਮ ਦੇ ਵਿੱਚ ਜਿਹੜੀਆਂ ਔਰਤਾਂ ਸ਼ਾਮਲ ਸੀ 5 ਮੈਂਬਰੀ ਟੀਮ ਦੇ ਵਿੱਚ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨਸ ਦੀ ਐਨੀ ਰਾਜਾ ਜਿਹੜੇ ਕੇਰਲਾ ਤੋਂ ਨੇ, ਡਾਕਟਰ ਕਮਲਜੀਤ ਕੌਰ ਢਿੱਲੋਂ ਜਿਹੜੇ ਚੰਡੀਗੜ੍ਹ ਪੰਜਾਬ ਤੋਂ ਨੇ, ਪੰਖੜੀ ਜ਼ਹੀਰ ਜਿਹੜੇ ਦਿੱਲੀ ਤੋਂ ਨੇ ਤੇ ਪ੍ਰਗਤੀਸ਼ੀਲ ਮਹਿਲਾ ਸੰਗਠਨ ਦਿੱਲੀ ਦੀ ਪੂਨਮ ਕੌਸ਼ਿਕ ਤੇ ਮੁਸਲਿਮ ਵੂਮੈਨਸ ਫੋਰਮ ਦੀ ਡਾਕਟਰ ਸਈਦਾ ਹਮੀਦ ਸ਼ਾਮਲ ਸੀ। ਇਹਨਾਂ 5 ਨੇ ਉੱਥੇ ਜਾ ਕੇ ਜਿਹੜੀ ਲੋਕਾਂ ਨਾਲ ਗੱਲਬਾਤ ਕੀਤੀ ਹੈ, ਕਸ਼ਮੀਰ ਦੇ ਕੀ ਹਾਲਾਤ ਨੇ ਉਹਦੇ ਬਾਰੇ ਬੱਚਿਆਂ ਨਾਲ, ਬਜ਼ੁਰਗਾਂ ਨਾਲ, ਖਾਸ ਤੌਰ ਤੇ ਔਰਤਾਂ ਨਾਲ ਜਿਹੜੀ ਗੱਲ ਕੀਤੀ ਹੈ, ਉਹ ਸਾਰੀ ਗੱਲਬਾਤ ਇਸ ਰਿਪੋਰਟ ਦੇ ਵਿੱਚ ਹੈ। ਜਿਹੜੀ ਰਿਪੋਰਟ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ, ਕਮਲ ਦੁਸਾਂਝ ਹੋਰਾਂ ਨੇ ਕਸ਼ਮੀਰ ਦੇ ਹਾਲਾਤ ਕੀ ਨੇ, ਤੱਥ ਖੋਜ ਰਿਪੋਰਟ ਦੇ ਆਧਾਰ ਤੇ ਔਰਤਾਂ ਦੀ ਚਸ਼ਮਦੀਦ ਗਵਾਹੀ ਕੀ ਕਹਿੰਦੀ ਹੈ ਤੇ ਕੀ ਉੱਥੋਂ ਦੀਆਂ ਲੋਕਾਂ ਦੀਆਂ ਮੰਗਾਂ ਨੇ। ਇਹ ਇੱਕ ਕੰਪਲੀਟ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨਗੇ ਕਮਲ ਦੁਸਾਂਝ ਕਸ਼ਮੀਰ ਬਾਰੇ। ਜੀ ਕਮਲ ਦੁਸਾਂਝ। ਬਹੁਤ ਬਹੁਤ ਸ਼ੁਕਰੀਆ ਦੁਸਾਂਝ ਸਾਹਿਬ। ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਕਮਲ ਦੁਸਾਂਝ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਜਿਵੇਂ ਕਿ ਦੁਸਾਂਝ ਸਾਹਿਬ ਨੇ ਤੁਹਾਨੂੰ ਦੱਸਿਆ ਹੈ ਕਿ 5 ਔਰਤਾਂ ਦੀ ਟੀਮ ਜਿਹੜੀ ਹੈ ਜੰਮੂ ਕਸ਼ਮੀਰ ਦਾ ਦੌਰਾ ਕਰਕੇ ਆਈ ਹੈ। ਉੱਥੋਂ ਆ ਕੇ ਜਿਹੜੀ ਉਹਨਾਂ ਨੇ ਰਿਪੋਰਟ ਤਿਆਰ ਕੀਤੀ, ਮੈਂ ਇਹ ਰਿਪੋਰਟ ਉਹਨਾਂ ਵੱਲੋਂ ਪੇਸ਼ ਕਰਨ ਜਾ ਰਹੀ ਹਾਂ। ਮੈਂ ਆਪਣੀ ਗੱਲਬਾਤ ਕਾਮਰੇਡ ਅਬਦੁਲ ਸੱਤਾਰ ਰੰਜੂਰ ਦੀਆਂ ਚੰਦ 17 ਦੇ ਨਾਲ ਸ਼ੁਰੂ ਕਰਾਂਗੀ, ਜਿਨ੍ਹਾਂ ਦੀ 1990 ਵਿੱਚ ਹੱਤਿਆ ਕਰ ਦਿੱਤੀ ਗਈ ਸੀ। बसंत की कलियां खिलेंगी, बुलबुलों के दर्द मिटेंगे, प्रेमियों के जख्म भरेंगे, मरीजों को मर्ज छोड़ देगा, रंजूर के दिल की आरजू पूरी होगी, जब शान का ताज पहनकर सबसे गरीब राज करेंगे। कैद खाने विच तब्दील हो चुके कश्मीर दा 4 रोज़ा दौरा करदियां बेबसी, डर, खौफ ਅਤੇ ਮੌਤ ਵਰਗੇ ਸन्नाटे ਜਿਹੇ ਮਾਹੌਲ ਵਿੱਚ ਰੰਜੂਰ ਦੀਆਂ ਇਹਨਾਂ ਸਤਰਾਂ ਵਿਚਲੀ ਕਸ਼ਮੀਰ ਦੇ ਚੰਗੇਰੇ ਭਵਿੱਖ ਦੀ ਖਾਹਿਸ਼ ਨੇ ਸਾਡਾ ਪੱਲਾ ਫੜੀ ਰੱਖਿਆ। ਸ਼੍ਰੀਨਗਰ ਤੋਂ ਬਾਅਦ ਅਸੀਂ ਸ਼ੌਂਪੀਆ, ਪੁਲਵਾਮਾ ਅਤੇ ਬਾਂਦੀਪੁਰਾ ਜ਼ਿਲ੍ਹਿਆਂ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਅਸੀਂ ਨਾ ਕੇਵਲ ਹਸਪਤਾਲਾਂ, ਸਕੂਲਾਂ ਅਤੇ ਬਾਜ਼ਾਰਾਂ ਦਾ ਦੌਰਾ ਕੀਤਾ, ਸਗੋਂ ਅਸੀਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਸ਼ਮੀਰੀਆਂ ਦੇ ਘਰਾਂ ਵਿੱਚ ਵੀ ਗਏ ਅਤੇ ਉੱਥੇ ਮਰਦਾਂ, ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ। ਸਾਡੀ ਇਹ ਰਿਪੋਰਟ ਸਖਤ ਪਾਬੰਦੀਆਂ ਦੇ ਪਿੰਜਰੇ 'ਚ ਬੰਦ ਆਮ ਕਸ਼ਮੀਰੀਆਂ ਦੀ ਹਾਲਤ ਤੇ ਹਾਲਾਤ ਦੀ ਚਸ਼ਮਦੀਦ ਗਵਾਹੀ ਹੈ। ਅਸੀਂ ਹਵਾਈ ਅੱਡੇ ਤੋਂ ਬਾਹਰ ਨਿਕਲ ਕੇ ਸ਼੍ਰੀਨਗਰ ਸ਼ਹਿਰ ਵੱਲ ਜਾਂਦਿਆਂ ਦੇਖਿਆ ਕਿ ਦੁਕਾਨਾਂ, ਹੋਟਲ, ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਹੋਰ ਸਭ ਅਦਾਰੇ ਬੰਦ ਨੇ। ਗਲੀਆਂ 'ਚ ਸੁੰਨ ਪਸਰੀ ਹੋਈ ਹੈ ਤੇ ਚਾਰੋਂ ਪਾਸੇ ਵੱਡੀ ਗਿਣਤੀ 'ਚ ਫੌਜੀ ਤੈਨਾਤ ਨਜ਼ਰ ਆ ਰਹੇ ਨੇ। ਚਾਰੋਂ ਪਾਸੇ ਅਜੀਬ ਘੁਟਨ ਭਰਿਆ ਮਾਹੌਲ ਸੀ, ਜਿਸ ਵਿੱਚ ਸਾਹ ਲੈਣਾ ਵੀ ਔਖਾ ਜਾਪਦਾ ਸੀ। ਕਸ਼ਮੀਰ ਦਾ ਨਾਂ ਲੈਂਦਿਆਂ ਹੀ ਆਮ ਤੌਰ ਤੇ ਸਾਡੀਆਂ ਅੱਖਾਂ ਮੂਹਰੇ
ਸ਼ਿਕਾਰੇ, ਹਾਊਸਬੋਟ, ਕਮਲ ਦੇ ਫੁੱਲ ਅਤੇ ਡਲ ਝੀਲ ਦਾ ਖੂਬਸੂਰਤ ਅਕਸ ਉੱਭਰ ਕੇ ਸਾਹਮਣੇ ਆਉਂਦਾ ਹੈ। ਹੁਣ ਇਹ ਅਕਸ ਨਹੀਂ, ਸਗੋਂ ਜ਼ੁਬੈਦਾ, ਸ਼ਮੀਮਾ, ਖੁਰਸ਼ੀਦਾ ਜਿਹੀਆਂ ਅਨੇਕ ਔਰਤਾਂ ਦੇ ਚਿਹਰੇ ਉੱਭਰ ਕੇ ਸਾਹਮਣੇ ਆਉਂਦੇ ਨੇ, ਜੋ ਘਰਾਂ ਦੇ ਬੂਹਿਆਂ 'ਚ ਖਲੋਤੀਆਂ ਆਪਣੇ 10, 12, 14, 15, 17 ਤੇ 19 ਸਾਲਾਂ ਦੇ ਪੁੱਤਰਾਂ ਦੀ ਘਰ ਵਾਪਸੀ ਲਈ ਨਾ ਮੁੱਕਣ ਵਾਲੀ ਉਡੀਕ ਕਰ ਰਹੀਆਂ ਨੇ। ਆਪਣੇ ਪੁੱਤਰਾਂ ਦਾ ਉਹ ਅਕਸ ਅੱਜ ਵੀ ਉਹਨਾਂ ਦੇ ਦਿਲਾਂ ਵਿੱਚ ਮਹਿਫੂਜ਼ ਹੈ, ਜਦੋਂ ਇਹਨਾਂ ਆਪਣੇ ਪੁੱਤਰਾਂ ਨੂੰ ਆਖਰੀ ਵਾਰ ਦੇਖਿਆ ਸੀ। ਇਹਨਾਂ ਮਾਵਾਂ 'ਚ ਉਮੀਦ ਛੱਡਣ ਦਾ ਹੌਸਲਾ ਵੀ ਨਹੀਂ ਹੈ। ਹਾਲਾਂਕਿ ਇਹਨਾਂ ਨੂੰ ਪਤਾ ਹੈ ਕਿ ਲੰਮੀ ਉਡੀਕ ਤੋਂ ਬਾਅਦ ਜੇ ਉਹ ਮਿਲਦੇ ਵੀ ਨੇ ਤਾਂ ਉਹਨਾਂ ਦੇ ਤਸੀਹੇ ਵਿੰਨੇ ਸਰੀਰ ਜਾਂ ਫਿਰ ਲਾਸ਼ਾਂ ਹੀ ਮਿਲਣਗੀਆਂ। ਅਸੀਂ ਜਿੱਥੇ ਕਿਤੇ ਵੀ ਗਏ ਇਹ ਸੁਣਨ ਨੂੰ ਮਿਲਿਆ, ਸਾਨੂੰ ਪਿੰਜਰਿਆਂ ਵਿੱਚ ਬੰਦ ਕੀਤਾ ਹੋਇਆ ਹੈ। ਡਾਕਟਰਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਜ਼ਦੂਰਾਂ ਦਾ ਸਾਨੂੰ ਸਵਾਲ ਸੀ, ਜੇਕਰ ਦਿੱਲੀ ਵਿੱਚ 5 ਮਿੰਟਾਂ ਲਈ ਇੰਟਰਨੈਟ ਬੰਦ ਹੋ ਜਾਏ ਤਾਂ ਤੁਸੀਂ ਕੀ ਕਰੋਗੇ? ਸਾਡੇ ਕੋਲ ਉਹਨਾਂ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ। 4 ਜ਼ਿਲ੍ਹਿਆਂ ਦੇ ਜਿਨ੍ਹਾਂ ਪਿੰਡਾਂ ਵਿੱਚ ਵੀ ਅਸੀਂ ਗਏ, ਲੋਕਾਂ ਨੇ ਸਾਨੂੰ ਦੱਸਿਆ ਕਿ ਮਗਰਬ ਦੀ ਨਮਾਜ਼ ਤੋਂ ਬਾਅਦ 8 ਵਜੇ ਤੇ ਨੇੜੇ-ਤੇੜੇ ਸਾਨੂੰ ਬੱਤੀਆਂ ਬੰਦ ਕਰਨੀਆਂ ਪੈਂਦੀਆਂ ਨੇ। ਬਾਂਦੀਪੋਰਾ ਦੇ ਇੱਕ ਪਿੰਡ ਵਿੱਚ ਨੌਜਵਾਨ ਕੁੜੀ ਨੇ ਸਾਨੂੰ ਦੱਸਿਆ ਕਿ ਉਹ ਸੋਚਦੀ ਸੀ ਕਿ ਸ਼ਾਇਦ ਛੇਤੀ ਹੀ ਉਸਦਾ ਸਕੂਲ ਖੁੱਲ੍ਹ ਜਾਏਗਾ ਅਤੇ ਆਉਣ ਵਾਲੇ ਨਵੰਬਰ ਵਿੱਚ ਬੋਰਡ ਦੇ ਹੋਣ ਵਾਲੇ ਇਮਤਿਹਾਨਾਂ ਦੀ ਤਿਆਰੀ ਲਈ ਉਸਨੇ ਰਾਤ 8 ਵਜੇ ਤੋਂ ਬਾਅਦ ਬੱਤੀ ਜਗਾਉਣ ਦੀ ਗਲਤੀ ਕਰ ਲਈ। ਉਸ ਵੱਲੋਂ ਕੀਤੀ ਇਸ ਗਲਤੀ ਕਰਕੇ ਗੁੱਸੇ 'ਚ ਆਏ ਫੌਜੀ ਘਰ ਦੀ ਬਾਹਰੀ ਕੰਧ ਟੱਪ ਕੇ ਜਬਰੀ ਘਰ 'ਚ ਦਾਖਲ ਹੋ ਗਏ ਤੇ ਉਸਨੂੰ ਧੂ ਕੇ ਬਾਹਰ ਲੈ ਆਏ। ਉਸਦੀ ਮਾਂ ਨੇ ਜਦੋਂ ਧੀ ਨਾਲ ਕੀਤੇ ਇਸ ਦੁਰਵਿਹਾਰ ਤੇ ਉਜ਼ਰ ਕੀਤਾ ਤਾਂ ਉਹਨਾਂ ਮਾਂ ਨਾਲ ਵੀ ਧੱਕਾ ਮੁੱਕੀ ਕੀਤੀ। ਇਸ ਮਗਰੋਂ ਫੌਜੀ ਉਸਦੇ ਪਿਓ ਤੇ ਭਰਾ ਨੂੰ ਪੁੱਛ-ਗਿੱਛ ਕਰਨ ਲਈ ਆਪਣੇ ਨਾਲ ਲੈ ਗਏ। ਪਰਿਵਾਰ ਵਿੱਚ ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਉਹ ਇਹ ਪੁੱਛ ਸਕੇ ਕਿ ਉਹਨਾਂ ਤੋਂ ਕੀ ਗਲਤੀ ਹੋਈ ਹੈ। ਉਸਦੇ ਪਿਓ ਤੇ ਭਰਾ ਉਦੋਂ ਤੋਂ ਹੀ ਨਜ਼ਰਬੰਦ ਨੇ। ਬਾਂਦੀਪੁਰਾ ਨੇੜਲੇ ਇੱਕ ਪਿੰਡ ਦੀ ਜ਼ਰੀਨਾ ਦਾ ਕਹਿਣਾ ਸੀ, ਅਸੀਂ ਆਪਣੇ ਘਰ ਦੇ ਮਰਦ ਮੈਂਬਰਾਂ ਨੂੰ ਸ਼ਾਮ 6 ਵਜੇ ਤੋਂ ਬਾਅਦ ਘਰੋਂ ਬਾਹਰ ਨਿਕਲਣ ਨਹੀਂ ਦਿੰਦੇ। ਇਸ ਤੋਂ ਬਾਅਦ ਕਿਸੇ ਵੀ ਮਰਦ ਜਾਂ ਮੁੰਡੇ ਦਾ ਘਰੋਂ ਬਾਹਰ ਰਹਿਣਾ ਖਤਰੇ ਤੋਂ ਖਾਲੀ ਨਹੀਂ। ਜੇ ਕਿਤੇ ਬਹੁਤ ਲੋੜ ਪੈ ਜਾਏ ਤਾਂ ਅਸੀਂ ਔਰਤਾਂ ਘਰੋਂ ਬਾਹਰ ਜਾਂਦੀਆਂ। ਸ਼ਾਮ ਤੋਂ ਬਾਅਦ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਸੁਣ ਕੇ ਮੇਰੀ 4 ਵਰ੍ਹਿਆਂ ਦੀ ਧੀ ਦੀ ਉਂਗਲੀ ਸਹਿਜੇ ਹੀ ਉਸਦੇ ਬੁੱਲ੍ਹਾਂ ਤੇ ਜਾ ਟਿਕਦੀ ਹੈ, ਜੋ ਸਾਨੂੰ ਖਾਮੋਸ਼ ਹੋਣ ਦਾ ਇਸ਼ਾਰਾ ਕਰਦੀ ਹੈ, ਕਿਉਂਕਿ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਦਾ ਮਤਲਬ ਹੈ ਕਿ ਫੌਜੀ ਆ ਰਹੇ ਨੇ। ਰਾਤ ਵੇਲੇ ਜੇ ਮੈਂ ਆਪਣੀ ਧੀ ਨੂੰ ਪਿਸ਼ਾਬ ਕਰਾਉਣ ਲਿਜਾਣਾ ਹੋਵੇ ਤਾਂ ਮੈਂ ਆਪਣੇ ਫੋਨ ਦੀ ਲਾਈਟ ਵੀ ਨਹੀਂ ਜਗਾ ਸਕਦੀ, ਕਿਉਂਕਿ ਰਾਤ ਵੇਲੇ ਜਗਦੀ ਮੱਧਮ ਲਾਈਟ ਦੂਰੋਂ ਹੀ ਨਜ਼ਰ ਆ ਜਾਂਦੀ ਹੈ ਤੇ ਇਸ ਗਲਤੀ ਦਾ ਮੁੱਲ ਫਿਰ ਸਾਡੇ ਬੰਦਿਆਂ ਨੂੰ ਆਪਣੀ ਜਾਨ ਦੇ ਕੇ ਤਾਰਨਾ ਪੈਂਦਾ ਹੈ। ਸਾਡੇ ਨਾਲ ਗੱਲ ਕਰਦਿਆਂ ਗੁਲਾਮ ਅਹਿਮਦ ਦਾ ਗੱਚ ਭਰ ਆਇਆ ਤੇ ਉਸਨੇ ਸਾਨੂੰ ਦੱਸਿਆ, ਮੌਜੂਦਾ ਹਾਲਾਤ 'ਚ ਆਪਣਿਆਂ ਦੀ ਅਚਾਨਕ ਹੋਈ ਮੌਤ ਜਿਉਂਦਿਆਂ ਨੂੰ ਦੁੱਖ ਦੇ ਨਾਲ-ਨਾਲ ਨਾ ਮੁੱਕਣ ਵਾਲਾ ਸੰਤਾਪ ਵੀ ਦੇ ਜਾਂਦੀ ਹੈ। ਮੌਤ ਕਿਹੜਾ ਪਹਿਲਾਂ ਦੱਸ ਕੇ ਆਉਂਦੀ ਹੈ? ਮੈਂ ਆਪਣੀ ਮਾਂ ਦੀ ਮੌਤ ਦਾ ਸੁਨੇਹਾ ਆਪਣੀਆਂ ਭੈਣਾਂ ਤੱਕ ਕਿਵੇਂ ਪਹੁੰਚਾਉਂਦਾ? ਉਹ ਤਰਾਲ 'ਚ ਰਹਿੰਦੀਆਂ ਨੇ। ਮੈਨੂੰ ਉਸਦੀਆਂ ਧੀਆਂ ਤੋਂ ਬਗੈਰ ਹੀ ਉਸਦੀਆਂ ਅੰਤਮ ਰਸਮਾਂ ਕਰਨੀਆਂ ਪਈਆਂ। ਅਸੀਂ ਜਿੱਥੇ ਕਿਤੇ ਵੀ ਗਏ, ਲਗਭਗ ਹਰ ਜਗ੍ਹਾ ਉਹ ਜਿਹੀਆਂ ਕਹਾਣੀਆਂ ਸੁਣਨ ਨੂੰ ਮਿਲੀਆਂ। ਕਸ਼ਮੀਰੀਆਂ ਕੋਲ ਆਪਣੇ ਸਾਕ ਸੁਨੇਹਿਆਂ ਤੱਕ ਪਹੁੰਚ ਕਰਨ ਦਾ ਕੋਈ ਸਾਧਨ ਨਹੀਂ। ਕਸ਼ਮੀਰ ਵਿੱਚ ਪਿਛਲੇ 43 ਦਿਨਾਂ ਤੋਂ ਮੌਤ ਵਰਗਾ ਸਨਾਟਾ ਛਾਇਆ ਹੋਇਆ। ਜਨਤਕ ਟਰਾਂਸਪੋਰਟ ਠੱਪ ਹੈ। ਜਿਨ੍ਹਾਂ ਲੋਕਾਂ ਕੋਲ ਆਪਣੀਆਂ ਕਾਰਾਂ ਨੇ, ਉਹ ਸਿਰਫ ਐਮਰਜੈਂਸੀ ਵੇਲੇ ਹੀ ਉਹਨਾਂ ਨੂੰ ਘਰੋਂ ਬਾਹਰ ਕੱਢਦੇ ਨੇ। ਸੜਕਾਂ ਕੰਢੇ ਖੜੀਆਂ ਔਰਤਾਂ ਕਾਰਾਂ ਅਤੇ ਮੋਟਰਸਾਈਕਲ ਵਾਲਿਆਂ ਨੂੰ ਹੱਥ ਦੇ ਕੇ ਟਿਕਾਣੇ ਤੇ ਛੱਡਣ ਲਈ ਬੇਨਤੀ ਕਰਦੀਆਂ ਦਿਸਦੀਆਂ ਨੇ। ਉਹ ਵੀ ਉਹਨਾਂ ਦੀ ਮਦਦ ਕਰਨ ਲਈ ਰੁਕ ਜਾਂਦੇ ਨੇ। ਬੇਵਸੀ ਇਹਨਾਂ ਦੋਹਾਂ ਧਿਰਾਂ ਦੇ ਅਣਕਹੇ ਰਿਸ਼ਤੇ ਦੀ ਮਜ਼ਬੂਤ ਕੜੀ ਹੈ। ਇੱਕ ਕਸ਼ਮੀਰੀ ਨੇ ਦੱਸਿਆ, ਮੈਂ ਆਪਣੇ ਮੋਟਰਸਾਈਕਲ ਤੇ ਅਵੰਤੀਪੁਰਾ ਜਾ ਰਿਹਾ ਸੀ ਕਿ ਇੱਕ ਔਰਤ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ। ਮੈਂ ਉਸਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲਿਆ। ਰਾਹ ਵਿੱਚ ਇੱਕ ਸਪੀਡ ਬ੍ਰੇਕਰ ਤੇ ਮੇਰਾ ਮੋਟਰਸਾਈਕਲ ਉਛਲਿਆ ਤੇ ਉਹ ਭੁੜਕ ਕੇ ਥੱਲੇ ਜਾ ਡਿੱਗੀ। ਮੈਂ ਉਸਨੂੰ ਨੇੜਲੇ ਹਸਪਤਾਲ ਲੈ ਗਿਆ। ਉਹ ਬੇਹੋਸ਼ ਹੋ ਗਈ। ਮੈਂ ਇੱਕ ਗਰੀਬ ਬੰਦਾ, ਮੈਂ ਕਿਵੇਂ ਉਸਦੇ ਇਲਾਜ ਦਾ ਖਰਚਾ ਚੁੱਕ ਸਕਦਾ ਸੀ? ਮੈਨੂੰ ਤਾਂ ਇਹ ਵੀ ਸਮਝ ਨਹੀਂ ਆ ਰਹੀ ਸੀ ਕਿ ਮੈਂ ਹੁਣ ਉਸਦੇ ਜ਼ਖਮੀ ਹੋਣ ਬਾਰੇ ਕਿਸ ਨੂੰ ਸੂਚਿਤ ਕਰਾਂ। ਸ਼੍ਰੀਨਗਰ 'ਚ ਲਲ ਦੇਦ ਵੂਮੈਨਜ਼ ਹਸਪਤਾਲ ਦੀਆਂ ਕਈ ਮਹਿਲਾ ਡਾਕਟਰਾਂ ਤੇ ਨਰਸਾਂ ਇਸ ਗੱਲੋਂ ਪਰੇਸ਼ਾਨ ਸਨ ਕਿ ਜਦੋਂ ਤੋਂ ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਈ ਗਈ ਹੈ, ਉਦੋਂ ਤੋਂ ਉਹਨਾਂ ਨੂੰ ਆਪਣੀ ਡਿਊਟੀ ਨਿਭਾਉਣ 'ਚ ਬਹੁਤ ਦਿੱਕਤਾਂ ਆ ਰਹੀਆਂ ਨੇ। ਉਹਨਾਂ ਦੱਸਿਆ,
ਬਹੁਤ ਸਾਰੀਆਂ ਔਰਤਾਂ ਜਣੇਪੇ ਲਈ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਸਕਦੀਆਂ। ਸਾਡੇ ਕੋਲ ਬਹੁਤ ਥੋੜ੍ਹੀਆਂ ਐਂਬੂਲੈਂਸਾਂ ਨੇ, ਉਹਨਾਂ ਚੋਂ ਵੀ ਕੁਝ ਕੁ ਚਲਾਈਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਵੀ ਕਈ ਥਾਈਂ ਰੋਕਿਆ ਜਾਂਦਾ ਹੈ। ਪਾਬੰਦੀਆਂ ਦੇ ਨਤੀਜੇ ਵਜੋਂ ਦੁਨੀਆ 'ਚ ਆਉਣ ਵਾਲੇ ਕਈ ਬੱਚੇ ਲੋੜੋਂ ਵੱਧ ਸਮਾਂ ਮਾਂ ਦੀ ਕੁੱਖ 'ਚ ਰਹਿਣ ਕਾਰਨ ਵਿਕਾਰਾਂ ਨਾਲ ਪੈਦਾ ਹੋਏ ਨੇ ਅਤੇ ਜ਼ਿੰਦਗੀ ਭਰ ਠੀਕ ਨਾ ਹੋਣ ਵਾਲੇ ਇਹਨਾਂ ਵਿਕਾਰਾਂ ਕਾਰਨ ਉਹਨਾਂ ਦੇ ਮਾਪਿਆਂ ਦਾ ਜਿਉਂਦੇ ਜੀ ਮਰਨਾ ਹੋ ਜਾਂਦਾ ਹੈ। ਸਾਨੂੰ ਹੋਰ ਵੀ ਕਈ ਕੇਸਾਂ ਬਾਰੇ ਦੱਸਿਆ ਗਿਆ ਕਿ ਤਣਾਅ ਅਤੇ ਖੌਫ ਦੇ ਇਸ ਮਾਹੌਲ ਵਿੱਚ ਬਹੁਤ ਸਾਰੀਆਂ ਔਰਤਾਂ ਸਮੇਂ ਤੋਂ ਪਹਿਲਾਂ ਬੱਚਿਆਂ ਨੂੰ ਜਨਮ ਦੇ ਰਹੀਆਂ ਨੇ। ਇੱਕ ਨੌਜਵਾਨ ਮਹਿਲਾ ਡਾਕਟਰ ਨੇ ਆਪਣਾ ਗਲ ਦੋਵੇਂ ਹੱਥਾਂ ਨਾਲ ਘੁੱਟਦਿਆਂ ਕਿਹਾ, ਇਉਂ ਲੱਗਦਾ ਜਿਵੇਂ ਸਰਕਾਰ ਇੱਕ ਪਾਸੇ ਸਾਡਾ ਗਲਾ ਘੁੱਟ ਰਹੀ ਹੈ ਤੇ ਨਾਲ ਹੀ ਸਾਨੂੰ ਬੋਲਣ ਲਈ ਵੀ ਮਜਬੂਰ ਕਰ ਰਹੀ ਹੈ। ਬਾਂਦੀਪੁਰਾ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਸਾਨੂੰ ਦੱਸਿਆ ਕਿ ਇਸ ਹਸਪਤਾਲ ਵਿੱਚ ਹੁਣ ਮਰੀਜ਼ ਪਹਿਲਾਂ ਤੋਂ ਕਿਤੇ ਵੱਧ ਆਉਂਦੇ ਨੇ। ਕਿਸੇ ਵੀ ਹੰਗਾਮੀ ਹਾਲਤ ਵਿੱਚ ਜੇਕਰ ਜੂਨੀਅਰ ਡਾਕਟਰ ਨੂੰ ਸੀਨੀਅਰ ਡਾਕਟਰ ਦੀ ਸਲਾਹ ਦੀ ਲੋੜ ਪਵੇ ਤਾਂ ਉਸ ਨਾਲ ਸੰਪਰਕ ਕਰਨਾ ਬਹੁਤ ਔਖਾ ਹੈ। SKIMM ਦੇ ਹੱਡੀਆਂ ਦੇ ਇੱਕ ਡਾਕਟਰ ਨੂੰ ਫੌਜ ਵੱਲੋਂ ਲਗਾਏ ਗਏ ਨਾਕੇ ਤੇ ਉਦੋਂ ਰੋਕ ਲਿਆ ਗਿਆ ਜਦੋਂ ਉਹ ਡਿਊਟੀ ਤੇ ਜਾ ਰਿਹਾ ਸੀ। ਉਸ ਨੂੰ 7 ਦਿਨ ਹਿਰਾਸਤ 'ਚ ਰੱਖਿਆ ਗਿਆ। ਸ਼ੋਪੀਆ ਦੀ ਸਫੀਆ ਨੇ ਕਿਹਾ, ਮੇਰਾ ਕੈਂਸਰ ਦਾ ਆਪਰੇਸ਼ਨ ਹੋਇਆ, ਮੇਰਾ ਡਾਕਟਰ ਕੋਲੋਂ ਚੈੱਕਅਪ ਕਰਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਬਿਮਾਰੀ ਠੀਕ ਹੋ ਰਹੀ ਹੈ ਜਾਂ ਨਹੀਂ। ਬਾਜੀ, ਮੈਂ ਆਪਣੇ ਡਾਕਟਰ ਕੋਲ ਨਹੀਂ ਜਾ ਸਕਦੀ। ਜੇਕਰ ਮੈਂ ਡਾਕਟਰ ਨੂੰ ਦਿਖਾਉਣਾ ਹੈ ਤਾਂ ਮੈਨੂੰ ਸ਼ਹਿਰ ਜਾਣਾ ਪਏਗਾ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਸ਼ਹਿਰ ਕਿਵੇਂ ਜਾਵਾਂ। ਚਲੋ ਜੇ ਮੈਂ ਕਿਸੇ ਤਰ੍ਹਾਂ ਸ਼ਹਿਰ ਪਹੁੰਚ ਵੀ ਗਈ ਤਾਂ ਇਹ ਪਤਾ ਨਹੀਂ ਕਿ ਮੇਰਾ ਡਾਕਟਰ ਉੱਥੇ ਮਿਲੇਗਾ ਜਾਂ ਨਹੀਂ। ਇੰਟਰਨੈਟ ਤੇ ਆਧਾਰਿਤ ਆਯੁਸ਼ਮਾਨ ਭਾਰਤ ਦੀਆਂ ਸਕੀਮਾਂ ਦਾ ਫਾਇਦਾ ਡਾਕਟਰ ਤੇ ਮਰੀਜ਼ ਇੱਥੇ ਨਹੀਂ ਉਠਾ ਸਕਦੇ। ਪਿੰਡਾਂ ਵਿੱਚ ਸਾਨੂੰ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਮਿਲੀਆਂ ਜਿਨ੍ਹਾਂ ਦੀਆਂ ਸੁੰਨੀਆਂ ਅੱਖਾਂ 'ਚ ਸਵਾਲ ਸਨ ਕਿ ਫੌਜ ਵੱਲੋਂ ਘਰਾਂ 'ਚੋਂ ਚੁੱਕੇ ਗਏ ਉਹਨਾਂ ਦੇ ਪੁੱਤਰ ਕਿੱਥੇ ਨੇ। ਉਹਨਾਂ ਦੱਸਿਆ ਕਿ ਸਾਡੇ ਆਦਮੀ ਜਦੋਂ ਬੱਚਿਆਂ ਬਾਰੇ ਪੁੱਛਣ ਪੁਲਿਸ ਚੌਕੀ ਜਾਂਦੇ ਨੇ ਤਾਂ ਉਹਨਾਂ ਨੂੰ ਹੈੱਡਕੁਆਟਰ ਜਾਣ ਲਈ ਕਹਿ ਦਿੱਤਾ ਜਾਂਦਾ ਹੈ। ਉਹ ਔਖੇ ਸੌਖੇ ਜਦੋਂ ਹੈੱਡਕੁਆਟਰ ਪਹੁੰਚਦੇ ਨੇ ਤਾਂ ਉੱਥੇ ਅੱਗੇ ਬੋਰਡ ਤੇ ਲੱਗੀਆਂ ਪੱਥਰਬਾਜ਼ਾਂ ਦੀਆਂ ਸੂਚੀਆਂ 'ਚ ਉਹਨਾਂ ਦੇ ਬੱਚਿਆਂ ਦੇ ਨਾਮ ਲਿਖੇ ਹੁੰਦੇ ਨੇ ਜਿਨ੍ਹਾਂ ਨੂੰ ਅੱਗੋਂ ਆਗਰਾ, ਜੋਧਪੁਰ, ਲਖਨਊ ਤੇ ਝੱਜਰ ਦੀਆਂ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ। ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਪੁੱਤਰ ਕਿੱਥੇ ਬੰਦ ਨੇ। ਉੱਥੇ ਨੇੜੇ ਖੜੇ ਇੱਕ ਵਿਅਕਤੀ ਨੇ ਕਿਹਾ, ਬਾਜੀ, ਸਾਨੂੰ ਤਾਂ ਤਬਾਹ ਕਰ ਦਿੱਤਾ ਗਿਆ। ਸਾਡੇ ਚੋਂ ਸਿਰਫ ਕੁਝ ਲੋਕ ਕਿਸੇ ਤਰ੍ਹਾਂ ਪੈਸਿਆਂ ਦਾ ਜੁਗਾੜ ਕਰਕੇ ਆਪਣੇ ਪੁੱਤਰਾਂ ਬਾਰੇ ਪਤਾ ਕਰਨ ਲਈ ਸੈਂਕੜੇ ਮੀਲ ਦੂਰ ਅਣਜਾਣ ਸ਼ਹਿਰਾਂ ਦੀਆਂ ਜੇਲ੍ਹਾਂ 'ਚ ਜਦੋਂ ਜਾਂਦੇ ਨੇ ਤਾਂ ਜੇਲ੍ਹ ਦੇ ਅਮਲੇ ਵੱਲੋਂ ਉਹਨਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। ਸ਼੍ਰੀਨਗਰ ਦੇ ਗੁਰਦੁਆਰੇ 'ਚ ਸਾਨੂੰ ਇੱਕ ਔਰਤ ਮਿਲੀ ਜਿਸ ਨੇ ਦੱਸਿਆ ਕਿ ਉਸਨੇ ਕਦੇ ਵੀ ਕਸ਼ਮੀਰ 'ਚ ਖੁਦ ਨੂੰ ਅਸੁਰੱਖਿਅਤ ਮਹਿਸੂਸ ਨਹੀਂ ਸੀ ਕੀਤਾ, ਜਦੋਂ ਕਿ ਭਾਰਤ ਦੇ ਬਾਕੀ ਹਿੱਸਿਆਂ 'ਚੋਂ ਆਏ ਦਿਨ ਔਰਤਾਂ ਨਾਲ ਜਬਰ ਜਨਾਹ ਤੇ ਦੁਰਵਿਹਾਰ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਕਈ ਨੌਜਵਾਨ ਮੁਸਲਮਾਨ ਔਰਤਾਂ ਨੇ ਫੌਜ ਵੱਲੋਂ ਉਹਨਾਂ ਨੂੰ ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਵੀ ਕੀਤੀ। ਫੌਜੀਆਂ ਵੱਲੋਂ ਉਹਨਾਂ ਨੂੰ ਨਕਾਬ ਉਤਾਰਨ ਲਈ ਵੀ ਮਜਬੂਰ ਕੀਤਾ ਜਾਂਦਾ ਹੈ। ਇੱਕ ਹੋਰ ਬੰਦੇ ਨੇ ਸਾਨੂੰ ਦੱਸਿਆ ਕਿ ਫੌਜੀ ਕਸ਼ਮੀਰੀ ਮੁੰਡਿਆਂ ਨੂੰ ਇੰਨੀ ਨਫ਼ਰਤ ਕਰਦੇ ਨੇ ਕਿ ਉਹ ਦੇਖਦਿਆਂ ਹੀ ਉਹਨਾਂ ਤੇ ਟੁੱਟ ਪੈਂਦੇ ਨੇ। ਜੇਕਰ ਇਹਨਾਂ ਮੁੰਡਿਆਂ ਦੇ ਮਾਪੇ ਉਹਨਾਂ ਨੂੰ ਛੁਡਾਉਣ ਜਾਂਦੇ ਨੇ ਤਾਂ ਉਹਨਾਂ ਤੋਂ 20,000 ਤੋਂ ਲੈ ਕੇ 60,000 ਰੁਪਏ ਤੱਕ ਲਏ ਜਾਂਦੇ ਨੇ। ਕਸ਼ਮੀਰੀ ਮੁੰਡਿਆਂ ਲਈ ਉਹਨਾਂ ਦੇ ਦਿਲਾਂ 'ਚ ਇੰਨੀ ਸ਼ਦੀਦ ਨਫ਼ਰਤ ਹੈ ਕਿ ਜੇਕਰ ਕਿਸੇ ਕਸ਼ਮੀਰੀ ਘਰ ਦੇ ਬੂਹੇ ਤੇ ਫੌਜ ਦੀ ਖੌਫਨਾਕ ਦਸਤਕ ਸੁਣਾਈ ਦੇਵੇ ਤਾਂ ਅਕਸਰ ਘਰ ਦੇ ਬਜ਼ੁਰਗ ਨੂੰ ਬੂਹਾ ਖੋਲ੍ਹਣ ਲਈ ਭੇਜਿਆ ਜਾਂਦਾ ਹੈ। ਸਾਨੂੰ ਲੱਗਦਾ ਹੈ ਕਿ ਬਜ਼ੁਰਗ ਨੂੰ ਸ਼ਾਇਦ ਉਹ ਬਖਸ਼ ਦੇਣ, ਪਰ ਉਹਨਾਂ ਦੇ ਥੱਪੜ ਬਜ਼ੁਰਗ, ਨੌਜਵਾਨ ਤੇ ਅੱਲੜ 'ਚ ਫਰਕ ਨਹੀਂ ਕਰਦੇ ਤੇ ਸਭ ਦੇ ਮੂੰਹ ਤੇ ਥੱਪੜ ਦੀ ਗੂੰਜ ਓਨੀ ਹੀ ਜ਼ੋਰਦਾਰ ਹੁੰਦੀ ਹੈ। ਉਸਨੇ ਦੱਸਿਆ, ਅਸੀਂ ਆਪਣਾ ਬੂਹਾ ਵੀ ਪੂਰੀ ਤਰ੍ਹਾਂ ਬੰਦ ਨਹੀਂ ਕਰਦੇ ਤਾਂ ਜੋ ਫੌਜੀ ਆਪਣੇ ਬੂਟ ਦੀ ਇੱਕ ਠੋਕਰ ਨਾਲ ਹੀ ਉਸਨੂੰ ਖੋਲ ਸਕੇ। ਇਹਨਾਂ ਸਿੱਧੇ ਸਾਦੇ ਸ਼ਬਦਾਂ ਪਿੱਛੇ ਛੁਪਿਆ ਵੱਡਾ ਦੁਖਾਂਤ ਤੁਸੀਂ ਸਮਝ ਹੀ ਸਕਦੇ ਹੋ। ਫੌਜ ਵੱਲੋਂ 8-9 ਸਾਲ ਦੇ ਬੱਚਿਆਂ ਤੋਂ ਲੈ ਕੇ 14-15 ਸਾਲਾਂ ਦੇ ਮੁੰਡੇ ਚੁੱਕ ਲਏ ਜਾਂਦੇ ਨੇ। ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ। ਇੱਕ ਟਰੱਕ ਚਾਲਕ ਨੇ ਦੱਸਿਆ ਕਿ ਫੌਜ ਜਬਰੀ ਉਸਦਾ ਟਰੱਕ ਵਰਤ ਰਹੀ ਹੈ। ਉਸਦਾ ਡਰਾਈਵਿੰਗ ਲਾਇਸੈਂਸ ਤੇ ਹੋਰ ਅਹਿਮ ਦਸਤਾਵੇਜ਼ ਫੌਜ ਨੇ ਆਪਣੇ ਕੋਲ ਰੱਖ ਲਏ ਨੇ ਤੇ ਉਹ ਹੁਣ ਫੌਜ ਨਾਲ ਟਰੱਕ ਚਲਾ ਰਿਹਾ ਹੈ। ਉਸਨੇ ਦੱਸਿਆ ਕਿ ਉਹ ਪਿਛਲੇ 45 ਦਿਨਾਂ ਤੋਂ ਫੌਜ ਦੇ ਨਾਲ ਹੈ ਤੇ ਉਸਦੇ ਪਰਿਵਾਰ ਨੂੰ ਵੀ ਉਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ। ਕਈ FIRs ਵਿੱਚ ਜੁਰਮ ਵਾਲਾ ਖਾਨਾ ਖਾਲੀ ਛੱਡਿਆ ਜਾਂਦਾ ਹੈ, ਜਿੱਥੇ ਲੋੜ ਪੈਣ ਤੇ ਚੁੱਕੇ ਗਏ ਮੁੰਡਿਆਂ ਦੇ ਨਾਂ ਉਹ ਜੁਰਮ ਭਰ ਦਿੱਤਾ ਜਾਂਦਾ ਹੈ ਜੋ ਉਹਨਾਂ ਨੇ ਕਦੇ ਕੀਤਾ ਹੀ ਨਹੀਂ ਹੁੰਦਾ। ਮੁੰਡਿਆਂ ਦੇ ਫੋਨ ਖੋਹ ਲਏ ਜਾਂਦੇ ਨੇ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ
ਕਿ ਉਹ ਫੌਜੀ ਕੈਂਪ 'ਚ ਆ ਕੇ ਫੋਨ ਵਾਪਸ ਲੈ ਜਾਣ। ਕੋਈ ਵੀ ਸਮਝਦਾਰ ਇਨਸਾਨ ਇਹ ਫੋਨ ਵਾਪਸ ਲੈਣ ਨਹੀਂ ਜਾਂਦਾ, ਭਾਵੇਂ ਇਹ ਫੋਨ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ। ਇੱਕ ਔਰਤ ਨੇ ਸਾਨੂੰ ਦੱਸਿਆ ਕਿ ਕਿਵੇਂ ਫੌਜੀ ਉਸਦੇ 22 ਸਾਲਾ ਪੁੱਤਰ ਨੂੰ ਲੈਣ ਆਏ, ਪਰ ਉਸਦੇ ਪੁੱਤਰ ਦੇ ਹੱਥ ਤੇ ਪਲਸਤਰ ਲੱਗਿਆ ਹੋਇਆ ਸੀ, ਜਿਸ ਕਰਕੇ ਉਹ ਉਸਦੇ 14 ਸਾਲਾ ਪੁੱਤਰ ਨੂੰ ਨਾਲ ਲੈ ਗਏ। ਇੱਕ ਹੋਰ ਪਿੰਡ ਵਿੱਚ ਸਾਨੂੰ ਦੱਸਿਆ ਗਿਆ ਕਿ ਪਿੰਡ ਦੇ 2 ਬੰਦਿਆਂ ਨੂੰ ਫੌਜ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ। ਉਹਨਾਂ ਚੋਂ ਇੱਕ ਵਿਅਕਤੀ 20 ਦਿਨਾਂ ਬਾਅਦ ਘਰ ਪਰਤ ਆਇਆ। ਉਸਦੀਆਂ ਹੱਡੀਆਂ ਤੇ ਹੌਸਲਾ ਫੌਜ ਨੇ ਬੁਰੀ ਤਰ੍ਹਾਂ ਤੋੜ ਦਿੱਤਾ ਸੀ। ਦੂਜਾ ਬੰਦਾ ਅਜੇ ਵੀ ਹਿਰਾਸਤ 'ਚ ਹੈ। ਇੱਕ ਅੰਦਾਜ਼ੇ ਅਨੁਸਾਰ ਧਾਰਾ 370 ਹਟਾਉਣ ਬਾਅਦ ਕਸ਼ਮੀਰ 'ਚ ਆਇਦ ਪਾਬੰਦੀਆਂ ਮਗਰੋਂ ਫੌਜ ਨੇ ਹੁਣ ਤੱਕ ਲਗਭਗ 13,000 ਨੌਜਵਾਨਾਂ ਨੂੰ ਚੁੱਕ ਲਿਆ। ਫੌਜੀਆਂ ਵੱਲੋਂ ਰਾਤ ਵੇਲੇ ਘਰ ਦੀ ਅਚਾਨਕ ਤਲਾਸ਼ੀ ਦੌਰਾਨ ਘਰ ਦਾ ਰਾਸ਼ਨ ਵੀ ਨਹੀਂ ਛੱਡਿਆ ਜਾਂਦਾ। ਉਹ ਪਰਿਵਾਰ ਦੇ ਸਾਰੇ ਜੀਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਤੇ ਫਿਰ ਜਮ੍ਹਾਂ ਕੀਤੇ ਰਾਸ਼ਨ ਦੇ ਸਮਾਨ ਵਿੱਚ ਮਿੱਟੀ ਦਾ ਤੇਲ ਅਤੇ ਕਈ ਵਾਰੀ ਕੋਲਾ ਮਿਲਾ ਕੇ ਉਸ ਨੂੰ ਖਰਾਬ ਕਰ ਦਿੰਦੇ ਨੇ। ਕਸ਼ਮੀਰੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਕਈ ਮਹੀਨਿਆਂ ਦਾ ਰਾਸ਼ਨ ਜਮ੍ਹਾਂ ਰੱਖਣ ਦੀ ਆਦਤ ਹੈ। ਅਨੰਤਨਾਗ ਦੇ ਅਬਦੁਲ ਹਲੀਮ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, ਮੇਰੀ ਬੀਵੀ ਤਹਿਮੀਨਾ ਨੇ ਇੱਕ ਦਿਨ ਮੈਨੂੰ ਕਿਹਾ, ਚਲੋ ਅਸੀਂ ਇੱਕ ਹੋਰ ਬੱਚਾ ਪੈਦਾ ਕਰ ਲੈਂਦੇ ਹਾਂ। ਜੇਕਰ ਕਿਤੇ ਕੱਲ ਨੂੰ ਸਾਡਾ ਫੈਜ਼ ਮਾਰਿਆ ਗਿਆ ਤਾਂ ਸਾਡੇ ਕੋਲ ਕੋਈ ਤਾਂ ਆਪਣਾ ਕਹਿਣ ਨੂੰ ਹੋਏਗਾ। ਤਹਿਮੀਨਾ ਨੇ ਜਦੋਂ ਮੈਨੂੰ ਇਹ ਗੱਲ ਕਹੀ ਤਾਂ ਮੈਨੂੰ ਇਉਂ ਲੱਗਿਆ ਜਿਵੇਂ ਮੈਂ ਆਪਣੇ ਨਿੱਕੇ ਜਿਹੇ ਪੁੱਤਰ ਦੀ ਲਾਸ਼ ਹੱਥਾਂ 'ਚ ਚੁੱਕੀ ਹੋਵੇ। ਤਹਿਮੀਨਾ ਦੀ ਗੱਲ ਸੁਣ ਕੇ ਮੇਰੀ ਰੂਹ ਕੰਬ ਗਈ। ਕਰਨਾ ਦੇ ਇੱਕ 30 ਵਰ੍ਹਿਆਂ ਦੇ ਵਕੀਲ ਦੀ ਲਾਸ਼ ਉਸਦੇ ਕਿਰਾਏ ਦੇ ਮਕਾਨ 'ਚ ਮਿਲੀ। ਉਹ ਡੂੰਘੀ ਨਿਰਾਸ਼ਾ ਦਾ ਸ਼ਿਕਾਰ ਸੀ। ਬਾਰ ਐਸੋਸੀਏਸ਼ਨ ਦੇ ਸਕੱਤਰ ਵੱਲੋਂ ਸ਼ੋਕ ਮਤਾ ਜਾਰੀ ਕੀਤਾ ਗਿਆ। ਸ਼ੋਕ ਮਤਾ ਜਾਰੀ ਕਰਨ ਤੋਂ ਫੌਰੀ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਇਸ ਗੱਲ ਦਾ ਕੋਈ ਜਵਾਬ ਨਹੀਂ ਮਿਲਦਾ ਕਿ ਬਾਰ ਐਸੋਸੀਏਸ਼ਨ ਦੇ ਸਕੱਤਰ ਨੂੰ ਕਿਸ ਕਾਰਨ ਹਿਰਾਸਤ 'ਚ ਲਿਆ ਗਿਆ। ਜੰਮੂ ਕਸ਼ਮੀਰ ਪੁਲਿਸ ਤੋਂ 4 ਅਗਸਤ ਨੂੰ ਹਥਿਆਰ ਲੈ ਕੇ ਉਹਨਾਂ ਦੇ ਹੱਥਾਂ 'ਚ ਡੰਡੇ ਫੜਾ ਦਿੱਤੇ ਗਏ ਨੇ। ਪੁਲਿਸ ਕਰਮੀਆਂ ਨੂੰ ਜਦੋਂ ਅਸੀਂ ਪੁੱਛਿਆ ਕਿ ਹਥਿਆਰ ਵਾਪਸ ਲੈਣ ਮਗਰੋਂ ਹੁਣ ਉਹਨਾਂ ਨੂੰ ਕਿਵੇਂ ਮਹਿਸੂਸ ਹੁੰਦਾ ਤਾਂ ਜਵਾਬ ਸੀ, ਚੰਗਾ ਵੀ ਲੱਗ ਰਿਹਾ ਤੇ ਬੁਰਾ ਵੀ। ਉਹ ਕਿਵੇਂ? ਚੰਗਾ ਇਸ ਕਰਕੇ ਲੱਗ ਰਿਹਾ ਕਿ ਪਹਿਲਾਂ ਸਾਨੂੰ ਹਮੇਸ਼ਾ ਆਪਣੇ ਹਥਿਆਰ ਖੋਹੇ ਜਾਣ ਦਾ ਡਰ ਲੱਗਿਆ ਰਹਿੰਦਾ ਸੀ, ਅਤੇ ਬੁਰਾ ਇਸ ਲਈ ਲੱਗ ਰਿਹਾ ਕਿ ਹੁਣ ਗੋਲੀਬਾਰੀ ਦੌਰਾਨ ਸਾਡੇ ਕੋਲ ਆਪਣੇ ਆਪ ਨੂੰ ਬਚਾਉਣ ਲਈ ਕੋਈ ਹਥਿਆਰ ਨਹੀਂ ਰਿਹਾ। ਇੱਕ ਮਹਿਲਾ ਸੁਰੱਖਿਆ ਗਾਰਡ ਨੇ ਕਿਹਾ, ਭਾਰਤ ਸਰਕਾਰ ਕਸ਼ਮੀਰ ਨੂੰ ਫਲਸਤੀਨ ਬਣਾਉਣਾ ਚਾਹੁੰਦੀ ਹੈ। ਅਸੀਂ ਇਸ ਖਿਲਾਫ ਲੜਾਈ ਲੜਾਂਗੇ। ਇੱਕ ਨੌਜਵਾਨ ਮਹਿਲਾ ਪੇਸ਼ੇਵਰ ਨੇ ਕਿਹਾ, ਅਸੀਂ ਆਜ਼ਾਦ ਕਸ਼ਮੀਰ ਚਾਹੁੰਦੇ ਹਾਂ। ਅਸੀਂ ਇਸ ਲਈ ਕੋਈ ਵੀ ਕੀਮਤ ਤਾਰਨ ਨੂੰ ਤਿਆਰ ਹਾਂ। ਇਹ ਕਸ਼ਮੀਰੀ ਖੂਨ ਹੈ। ਅਸੀਂ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਅਸੀਂ ਜਿੱਥੇ ਕਿਤੇ ਵੀ ਗਏ 2 ਭਾਵਨਾਵਾਂ ਉੱਭਰ ਕੇ ਸਾਹਮਣੇ ਆਈਆਂ। ਪਹਿਲੀ, ਆਜ਼ਾਦੀ ਦੀ ਖਾਹਿਸ਼। ਕਸ਼ਮੀਰੀ ਭਾਰਤ ਜਾਂ ਪਾਕਿਸਤਾਨ ਕਿਸੇ ਨਾਲ ਵੀ ਨਹੀਂ ਜਾਣਾ ਚਾਹੁੰਦੇ। ਕਸ਼ਮੀਰੀਆਂ ਵੱਲੋਂ ਪਿਛਲੇ 70 ਵਰ੍ਹਿਆਂ ਤੋਂ ਚੱਲੀ ਜਾ ਰਹੀ ਜ਼ਲਾਲਤ ਅਤੇ ਤਸ਼ੱਦਦ ਨੇ ਉਹਨਾਂ ਨੂੰ ਇਸ ਮੁਕਾਮ ਤੇ ਪਹੁੰਚਾ ਦਿੱਤਾ ਹੈ ਜਿੱਥੋਂ ਪਿੱਛੇ ਮੁੜਨਾ ਹੁਣ ਮੁਸ਼ਕਲ ਹੈ। ਉਹਨਾਂ ਨੂੰ ਲੱਗਦਾ ਹੈ ਕਿ ਧਾਰਾ 370 ਖਤਮ ਕੀਤੇ ਜਾਣ ਮਗਰੋਂ ਉਹਨਾਂ ਦੀ ਭਾਰਤ ਨਾਲ ਜੁੜੀ ਆਖਰੀ ਤੰਦ ਵੀ ਹੁਣ ਟੁੱਟ ਗਈ ਹੈ। ਇੱਥੋਂ ਤੱਕ ਕਿ ਕਸ਼ਮੀਰ ਦੇ ਉਹ ਆਗੂ ਤੇ ਲੋਕ ਜੋ ਹਮੇਸ਼ਾ ਭਾਰਤ ਦੇ ਪੱਖ ਵਿੱਚ ਖੜੇ ਰਹੇ, ਉਹਨਾਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਆਮ ਕਸ਼ਮੀਰੀਆਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਇਹਨਾਂ ਆਗੂਆਂ ਨੂੰ ਵੀ ਰੱਦ ਕਰ ਦਿੱਤਾ ਤਾਂ ਫਿਰ ਉਹਨਾਂ ਦੀ ਤਾਂ ਵੁਕਤ ਹੀ ਕੀ ਹੈ। ਇਹਨਾਂ ਆਗੂਆਂ ਨੂੰ ਜਨ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਕੀਤਾ ਗਿਆ। ਆਮ ਲੋਕ ਹੁਣ ਖੁਦ ਹੀ ਆਪਣੇ ਆਗੂ ਨੇ। ਉਹਨਾਂ ਦਾ ਦੁੱਖ ਤਕਲੀਫਾਂ ਤੇ ਸਬਰ ਸੰਤੋਖ ਬਿਆਨਾ ਨਹੀਂ ਜਾ ਸਕਦਾ। ਦੂਜਾ, ਉਹਨਾਂ ਮਾਵਾਂ ਜਿਨ੍ਹਾਂ ਆਪਣੇ ਪੁੱਤਰਾਂ ਦੀਆਂ ਤਸੀਹਾਂ ਨਾਲ ਵਿੰਨੀਆਂ ਲਾਸ਼ਾਂ ਦੇਖੀਆਂ ਨੇ, ਦੀਆਂ ਰੋਹ ਭਰੀਆਂ ਚੀਕਾਂ ਕਹਿੰਦੀਆਂ ਨੇ ਕਿ ਬੇਕਸੂਰਾਂ ਤੇ ਢਾਏ ਜਾ ਰਹੇ ਜ਼ੁਲਮ ਬੰਦ ਹੋਣ। ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬੰਦੂਕਾਂ ਅਤੇ ਫੌਜੀਆਂ ਦੇ ਬੂਟਾਂ ਹੇਠਾਂ ਨਹੀਂ ਦੜੀ ਜਾਣੀ ਚਾਹੀਦੀ। ਅਸੀਂ ਆਪਣੇ ਕਸ਼ਮੀਰ ਵਿਚਲੇ ਕਿਆਮ ਦੇ ਤਜਰਬਿਆਂ ਬਾਰੇ ਰਿਪੋਰਟ ਲਿਖਣ ਵੇਲੇ 2 ਸਿੱਟਿਆਂ ਤੇ ਪੁੱਜੇ ਹਾਂ। ਪਹਿਲਾ ਕਿ ਪਿਛਲੇ 50 ਦਿਨਾਂ ਦੌਰਾਨ ਭਾਰਤ ਸਰਕਾਰ ਅਤੇ ਫੌਜ ਵੱਲੋਂ ਢਾਹੇ ਗਏ ਤਸ਼ੱਦਦ ਅਤੇ ਕਸ਼ਮੀਰ ਨੂੰ ਹਨੇਰੇ 'ਚ ਧੱਕਣ ਦਾ ਕਸ਼ਮੀਰੀਆਂ ਨੇ ਲਗਾਤਾਰ ਵਿਰੋਧ ਕੀਤਾ ਹੈ। ਜਿਨ੍ਹਾਂ ਘਟਨਾਵਾਂ ਬਾਰੇ ਸਾਨੂੰ ਦੱਸਿਆ ਗਿਆ, ਉਹਨਾਂ ਨੇ ਸਾਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ। ਇਸ ਰਿਪੋਰਟ ਵਿੱਚ ਉਹਨਾਂ 'ਚੋਂ ਸਿਰਫ ਕੁਝ ਹੀ ਘਟਨਾਵਾਂ ਦਾ ਜ਼ਿਕਰ ਹੈ। ਅਸੀਂ ਕਸ਼ਮੀਰੀ ਲੋਕਾਂ ਦੇ ਸਾਹਸ ਅਤੇ ਜਜ਼ਬੇ ਨੂੰ ਸਲਾਮ ਕਰਦੇ ਹਾਂ। ਦੂਜਾ, ਮੌਜੂਦਾ ਸਥਿਤੀ ਬਾਰੇ ਅਸੀਂ ਇਹ ਦੁਹਰਾਉਣਾ ਚਾਹੁੰਦੇ ਹਾਂ ਕਿ ਕਸ਼ਮੀਰ ਵਿੱਚ ਕੁਝ ਵੀ ਆਮ ਵਰਗਾ ਨਹੀਂ ਹੈ। ਜਿਨ੍ਹਾਂ ਲੋਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਸਥਿਤੀ ਹੌਲੀ-ਹੌਲੀ ਆਮ ਵੱਲ ਪਰਤ ਰਹੀ ਹੈ, ਉਹਨਾਂ ਵੱਲੋਂ ਤੋੜੇ ਮਰੋੜੇ ਗਏ ਤੱਥਾਂ ਦੇ ਆਧਾਰ ਤੇ ਝੂਠੇ ਦਾਅਵੇ ਕੀਤੇ ਜਾ ਰਹੇ ਨੇ। ਕਵੀ ਹਮੇਸ਼ਾ ਮਨੁੱਖਤਾ ਦੀ ਗੱਲ ਕਰਦੇ ਨੇ
ਅਸੀਂ ਆਪਣੀ ਰਿਪੋਰਟ ਦਾ ਆਗਾਜ਼ ਰਣਜੂਰ ਦੀ ਕਵਿਤਾ ਨਾਲ ਕੀਤਾ ਅਤੇ ਇਸ ਦੀ ਸਮਾਪਤੀ ਅਸੀਂ ਹਿੰਦੀ ਦੇ ਉੱਘੇ ਕਵੀ ਦੁਸ਼ਯੰਤ ਦੀਆਂ ਇਹਨਾਂ ਸਤਰਾਂ ਨਾਲ ਕਰ ਰਹੇ ਹਾਂ। ਹੋ ਗਈ ਹੈ ਪੀਰ पर्वत सी पिघलनी चाहिए, इस हिमालय से कोई गंगा निकलनी चाहिए। ਦੋਹੇ ਕਵੀ ਕਸ਼ਮੀਰ ਵਿੱਚ ਅਮਨ ਸ਼ਾਂਤੀ ਤੇ ਕਸ਼ਮੀਰੀਆਂ ਲਈ ਬੇਖੌਫ ਜ਼ਿੰਦਗੀ ਦੀ ਕਾਮਨਾ ਕਰਦੇ ਨੇ। ਇਸ ਰਿਪੋਰਟ 'ਚ ਜੋ ਤੱਥ ਉੱਭਰ ਕੇ ਸਾਹਮਣੇ ਆਏ ਤੇ ਕਸ਼ਮੀਰੀਆਂ ਦੇ ਜੋ ਹਾਲਾਤ ਨੇ, ਉਹ ਇਹ ਮੰਗ ਕਰਦੇ ਨੇ ਕਸ਼ਮੀਰ ਵਿੱਚ ਹਿਰਾਸਤ 'ਚ ਲਏ ਗਏ ਵਿਅਕਤੀਆਂ ਬਾਰੇ ਅੰਕੜੇ ਜਨਤਕ ਕੀਤੇ ਜਾਣ, ਕਸ਼ਮੀਰ ਵਿੱਚ ਇੰਟਰਨੈਟ ਅਤੇ ਮੋਬਾਈਲ ਨੈਟਵਰਕ ਸਮੇਤ ਸਾਰੇ ਸੰਚਾਰ ਸਾਧਨ ਬਹਾਲ ਕੀਤੇ ਜਾਣ, ਕਸ਼ਮੀਰ ਵਿੱਚ ਆਮ ਵਰਗੇ ਹਾਲਾਤ ਕਾਇਮ ਕਰਨ ਲਈ ਉੱਥੋਂ ਫੌਜ ਅਤੇ ਨੀਮ ਫੌਜੀ ਬਲ ਫੌਰੀ ਹਟਾਏ ਜਾਣ, ਵਿਸ਼ਵਾਸ ਬਹਾਲੀ ਲਈ ਫੌਰੀ ਸਾਰੀਆਂ FIRs ਤੇ ਕੇਸ ਰੱਦ ਕੀਤੇ ਜਾਣ, ਉਹ ਸਾਰੇ ਵਿਅਕਤੀ ਖਾਸ ਕਰਕੇ ਨੌਜਵਾਨ ਰਿਹਾ ਕੀਤੇ ਜਾਣ ਜੋ ਧਾਰਾ 370 ਰੱਦ ਕੀਤੇ ਜਾਣ ਤੋਂ ਬਾਅਦ ਹਿਰਾਸਤ ਵਿੱਚ ਲਏ ਗਏ ਨੇ। ਨਿਆਂ ਯਕੀਨੀ ਬਣਾਉਣ ਲਈ ਫੌਜ ਅਤੇ ਹੋਰ ਸੁਰੱਖਿਆ ਕਰਮੀਆਂ ਵੱਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਤੇ ਹੋਰ ਹਿੰਸਕ ਕਾਰਵਾਈਆਂ ਅਤੇ ਤਸੀਹਿਆਂ ਦੀ ਵਿਆਪਕ ਜਾਂਚ ਕਰਵਾਈ ਜਾਏ। ਹਿਰਾਸਤ ਦੌਰਾਨ ਸਰੀਰਕ ਤਸੀਹਿਆਂ ਦੇ ਸ਼ਿਕਾਰ ਲੋਕਾਂ ਦਾ ਮੁਫਤ ਇਲਾਜ ਕਰਵਾਇਆ ਜਾਏ। ਜਿਨ੍ਹਾਂ ਪਰਿਵਾਰਾਂ ਦੇ ਜੀਆਂ ਦੀ ਜਾਨ ਟਰਾਂਸਪੋਰਟ ਅਤੇ ਸੰਚਾਰ ਦੀ ਅਣਹੋਂਦ ਕਾਰਨ ਗਈ ਹੈ, ਉਹਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਧਾਰਾ 370 ਅਤੇ 35A ਬਹਾਲ ਕੀਤੀ ਜਾਏ। ਜੰਮੂ ਅਤੇ ਕਸ਼ਮੀਰ ਦੇ ਸਿਆਸੀ ਭਵਿੱਖ ਬਾਰੇ ਜੰਮੂ ਤੇ ਕਸ਼ਮੀਰ ਦੇ ਲੋਕਾਂ ਨਾਲ ਸੰਵਾਦ ਦੀ ਪ੍ਰਕਿਰਿਆ ਰਾਹੀਂ ਸਾਰੇ ਫੈਸਲੇ ਲਏ ਜਾਣ। ਫੌਜ ਵੱਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਦੀ ਸਮਾਂਬੱਧ ਜਾਂਚ ਲਈ ਕਮੇਟੀ ਕਾਇਮ ਕੀਤੀ ਜਾਏ। ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਏ। ਸੋ ਦੋਸਤੋ, ਇਹ ਸੀ ਸਾਡੀ ਕਸ਼ਮੀਰ ਬਾਰੇ ਖਾਸ ਰਿਪੋਰਟ। ਇਸ ਦੇ ਨਾਲ ਹੀ ਮੈਂ ਕਮਲ ਦੋਸਾਂਝ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਹਾਂ। ਪਿਆਰੇ ਸਰੋਤਿਓ, ਇਹ ਸੀ ਉਹ ਰਿਪੋਰਟ ਜਿਹੜੀ 5 ਔਰਤਾਂ ਦੀ ਟੀਮ ਗਈ, ਜੋ ਉਹਨਾਂ ਨੇ ਮਹਿਸੂਸ ਕੀਤਾ, ਉਹਨਾਂ ਲੋਕਾਂ ਦੇ ਜਜ਼ਬਾਤ ਤੁਸੀਂ ਸੁਣੇ ਨੇ। ਰਿਪੋਰਟ 'ਚ ਇੱਕ ਲਫ਼ਜ਼ ਆ ਰਿਹਾ ਸੀ ਵੀ ਕਸ਼ਮੀਰੀਆਂ ਦੇ ਹੌਸਲੇ ਤੇ ਜਜ਼ਬੇ ਨੂੰ ਸਲਾਮ ਹੈ। ਪੰਜਾਬੀ ਰੇਡੀਓ USA ਦਾ ਵੀ ਉਹਨਾਂ ਦੇ ਹੌਸਲੇ ਤੇ ਜਜ਼ਬੇ ਨੂੰ ਸਲਾਮ ਹੈ। ਨਾਲ ਦੀ ਨਾਲ ਜਿਹੜੀਆਂ ਮੰਗਾਂ ਉੱਭਰ ਕੇ ਆਈਆਂ ਨੇ, ਪੰਜਾਬੀ ਰੇਡੀਓ USA ਉਹਨਾਂ ਮੰਗਾਂ ਦੀ ਹਮਾਇਤ ਕਰਦਾ ਹੈ। ਕਸ਼ਮੀਰ ਦਾ ਫੈਸਲਾ ਕਸ਼ਮੀਰੀਆਂ ਦੀ ਰਾਏ ਦੇ ਆਧਾਰ ਤੇ ਹੋਵੇ, ਇਸ ਮੰਗ ਦਾ ਸਮਰਥਨ ਕਰਦਾ ਹੈ ਪੰਜਾਬੀ ਰੇਡੀਓ USA ਦਾ ਇਹ ਸਾਂਝੀ ਸੱਚ ਪ੍ਰੋਗਰਾਮ ਅਸੀਂ ਇੱਥੇ ਸਮਾਪਤ ਕਰਾਂਗੇ। ਮੈਨੂੰ ਤੇ ਕਮਲ ਦੋਸਾਂਝ, ਮੈਨੂੰ ਜਿਹੜੀ ਸੁਸ਼ੀਲ ਦੋਸਾਂਝ ਤੇ ਕਮਲ ਦੋਸਾਂਝ ਨੂੰ ਦਿਆ ਗਿਆ। ਅਗਲੇ ਹਫ਼ਤੇ ਫਿਰ ਮਿਲਾਂਗੇ ਸਾਂਝੀ ਸੱਚ 'ਚ ਕੁਝ ਨਵੀਆਂ ਗੱਲਾਂ ਤੇ ਕੁਝ ਨਵੇਂ ਮੁੱਦਿਆਂ ਨਾਲ। ਮਿਹਰਬਾਨੀ, ਸ਼ੁਕਰੀਆ।